ਅਗਲੀ ਗੱਲ ਕਰੀਏ ਤੇ ਕਹਿੰਦੇ ਕੇਜਰੀਵਾਲ ਲੁਧਿਆਣੇ ਸਹੁੰ ਚੁਕਾਉਣ ਆ ਰਹੇ ਨੇ ਸਰਪੰਚਾਂ ਨੂੰ, ਤੇ ਸਵਾਲ ਤਾਂ ਫਿਰ ਪੈਦਾ ਹੋਊਗਾ ਨਾ ਵੀ ਕਿਹੜੇ ਅਧਿਕਾਰ ਦੇ ਨਾਲ ਉਹ ਸਰਪੰਚਾਂ ਨੂੰ ਸਹੁੰ ਚੁਕਾਉਣਗੇ ਜੀ? ਪ੍ਰਵੀਨ ਜੀ, ਜੇ ਪਹਿਲੇ ਦਿਨ ਟੋਕ ਦੋ, ਪਹਿਲੇ ਦਿਨ ਰੋਕ ਦੋ, ਤਾਂ ਕਿਸੇ ਦੀ ਹਿੰਮਤ ਨਹੀਂ ਪੈਂਦੀ ਕੋਈ ਅੱਗੇ ਵੱਧ ਜਾਵੇ। ਸਹੀ ਕਿਸੇ ਵੀ ਪ੍ਰਕਿਰਿਆ 'ਚ, ਚਾਹੇ ਆਪਾਂ ਛੇੜਖਾਨੀ ਵਾਲੇ ਮਸਲੇ 'ਚ ਕਹਿੰਦੇ ਆ ਕਿ ਬੰਦਾ ਪਹਿਲਾਂ ਜੇ ਪਿੱਛਾ ਕਰਦਾ ਹੈ, ਆਪਾਂ ਕਈ ਵਾਰ ਧਮਕ ਜਾਂਦੇ ਆ, ਕੁਝ ਕਹਿੰਦੇ ਆ ਤੇ ਉਸ ਤੋਂ ਬਾਅਦ ਉਹਦੀਆਂ ਬਦਤਮੀਜ਼ੀਆਂ ਵੱਧ ਜਾਂਦੀਆਂ ਨੇ। ਸੋ ਪਹਿਲੇ ਦਿਨ ਇਹ ਹੁੰਦਾ, ਜਿੱਦਣ ਕੇਜਰੀਵਾਲ ਨੇ ਪੰਜਾਬ ਦੇ MLA ਦੀ ਅਧਿਕਾਰਤ ਬੈਠਕ ਲਈ ਸੀ, ਉਦਣ ਇਹ ਆਵਾਜ਼ ਚੁੱਕੀ ਹੁੰਦੀ ਕਿ ਵੀ ਤੁਹਾਨੂੰ ਕਿਹੜਾ ਅਧਿਕਾਰ ਹੈ। ਜਿੱਦਣ ਪੰਜਾਬ ਦੇ ਕੈਬਨਿਟ ਮੰਤਰੀਆਂ ਦੀ ਬੈਠਕ ਮੁੱਖ ਮੰਤਰੀ ਨੂੰ ਲਾਂਭੇ ਕਰਕੇ ਲਈ ਸੀ, ਉਦਣ ਇਹ ਸਵਾਲ ਕਰ ਲਿਆ ਹੁੰਦਾ ਕਿ ਵੀ ਕਿਹੜੇ ਅਧਿਕਾਰ ਨਾਲ ਬੈਠਕ ਲੈ ਰਹੇ ਹੋ, ਹੈ ਨਾ। ਜਿੱਦਣ ਪੰਜਾਬ ਦੇ ਅਫਸਰਾਂ ਨੂੰ ਦਿੱਲੀ ਤਲਬ ਕੀਤਾ ਸੀ, ਪੰਜਾਬ ਦੇ ਨਗਰ ਨਿਗਮਾਂ ਦੇ ਕਮਿਸ਼ਨਰਾਂ ਨੂੰ ਦਿੱਲੀ ਤਲਬ ਕਰਕੇ ਬੈਠਕਾਂ ਕੀਤੀਆਂ ਸੀ, ਜੇ ਉਦਣ ਕੋਈ ਸਵਾਲ ਕਰ ਲੈਂਦਾ ਤਾਂ ਇਹ ਸਥਿਤੀ ਨਾ ਆਉਂਦੀ। ਲੋਕਤੰਤਰ ਦੇ ਵਿੱਚ ਸਭ ਤੋਂ ਮਜ਼ਬੂਤ ਇਕਾਈ ਹੈ ਪੰਚਾਇਤ। ਸਹੀ ਸੀ, ਬਿਲਕੁਲ। ਤੇ ਸਰਪੰਚ ਪੰਜਾਬ ਦੇ ਹਰ ਪਿੰਡ ਦਾ ਮੁੱਖ ਮੰਤਰੀ ਹੈ। ਤੇ ਤੁਹਾਨੂੰ ਕਿਹੜਾ ਸੰਵਿਧਾਨਕ ਹੱਕ ਹੈ ਕਿ ਤੁਸੀਂ ਉਹਨੂੰ ਸਹੁੰ ਚੁਕਾਓਗੇ ਜੀ? ਵੈਸੇ ਤਾਂ ਕੇਜਰੀਵਾਲ ਤਾਂ ਛੱਡੋ, ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਅਧਿਕਾਰ ਨਹੀਂਗਾ, ਉਹ ਕਿਹਨੇ ਮੂੰਹ ਨਾਲ ਸਹੁੰ ਚੁਕਾਊਗਾ? ਕਿਹੜਾ ਅਧਿਕਾਰ ਹੈ? ਪੰਜਾਬ ਦੇ ਮੁੱਖ ਮੰਤਰੀ ਜੀ ਸਰਪੰਚਾਂ ਨੂੰ ਸਹੁੰ ਚੁਕਾਉਣਗੇ, ਤੇ ਕੇਜਰੀਵਾਲ ਜੀ ਉਹ ਸਮਾਗਮ ਦੇ ਮੁੱਖ ਮਹਿਮਾਨ ਹੋਣਗੇ। ਜੀ। ਇਹ ਨਵੀਆਂ ਪਿਰਤਾਂ, ਨਵੇਂ ਕੰਮ, ਨਵੇਂ ਟਕਭੰਜ ਬਾਦਲਾਂ ਨੇ ਵੀ ਕੀਤੇ ਨੇ ਬਠਿੰਡੇ ਬਲਾਬਲਾ। ਹਾਂਜੀ। ਇਹ ਕੈਪਟਨ ਨੇ ਵੀ ਕੀਤੇ ਨੇ ਪਟਿਆਲੇ ਬਲਾਬਲਾ। ਤੇ ਹੁਣ ਮਾਨ ਸਾਹਿਬ ਪਹਿਲਾਂ ਤਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਪਿੰਡ ਨੂੰ ਲੈ ਕੇ ਜਾ ਰਹੇ ਸੀ ਸਰਪੰਚਾਂ ਨੂੰ। ਅੱਛਾ। ਫਿਰ ਉੱਥੇ ਪਤਾ ਨਹੀਂ ਕਿਉਂ ਗੱਲ ਸਿਰੇ ਨਹੀਂ ਚੜੀ, ਫਿਰ ਸਰਾਭੇ ਪਿੰਡ ਦੀ ਬਜਾਏ ਹੁਣ ਲੁਧਿਆਣੇ ਦੀ ਸਾਈਕਲ ਵੈਲੀ ਹੈ ਜਿਹੜੀ, ਉੱਥੇ ਅੱਜ ਪ੍ਰੋਗਰਾਮ ਹੈ ਜੀ। ਅੱਜ ਅਖਬਾਰਾਂ ਭਰੀਆਂ ਪਈਆਂ ਨੇ ਇਸ਼ਤਿਹਾਰ ਨਾਲ। ਤੇ ਅੱਜ ਇਸ ਸਮਾਗਮ ਦੇ ਲਈ ਸਰਪੰਚਾਂ ਨੂੰ ਸੱਦਾ ਦਿੰਦਿਆਂ ਪੁੱਛਿਆ ਗਿਆ ਕਿ ਆਪ ਆਉਂਗੇ ਕਿ ਬੱਸਾਂ ਦਾ ਪ੍ਰਬੰਧ ਕਰੀਏ। ਸੋ ਬਹੁ ਗਿਣਤੀ ਸਰਪੰਚ ਆਪਣੀਆਂ ਗੱਡੀਆਂ 'ਚ ਜਾਣਗੇ, ਆਪਾਂ ਨੂੰ ਪਤਾ, ਕਿਉਂਕਿ ਆਪਾਂ ਵੀ ਉਸੇ ਦਿਖਾਵੇ ਦੇ ਪ੍ਰਦਰਸ਼ਨ ਦਾ ਹਿੱਸਾ ਹੋ ਗਿਆ। ਪਰ ਬੱਸਾਂ ਦੇ ਪ੍ਰਬੰਧ ਦੇ ਸਵਾਲ ਨੇ ਇੱਕ ਵਾਰ ਫੇਰ ਸਵਾਲ ਖੜਾ ਕੀਤਾ ਕਿ ਦਿੱਲੀ ਵਾਲੀ ਕੰਪਨੀ ਦੀ ਮੈਨੇਜਮੈਂਟ ਪੰਜਾਬ ਦਾ ਖਜ਼ਾਨਾ ਵਾਇਆ ਸਰਪੰਚੀ ਸਹੁੰ ਚੁੱਕ ਸਮਾਗਮ ਦੇ ਰਾਹੀਂ ਦਿੱਲੀ ਨੂੰ ਭੇਜਣਾ। ਬਿਲਕੁਲ ਸਹੀ। ਇਹ ਖਰਚੇ ਦੀ ਖੇਡ ਹੈ ਪ੍ਰਵੀਨ ਜੀ, ਇਹ ਖਰਚਾ ਐਡਜਸਟ ਕਰਨ ਦੀ ਖੇਡ ਹੈ। ਜੀ। ਸੋ ਇਸ ਪਹਿਲੂ ਨੂੰ ਸੋਚਣ ਦੀ ਲੋੜ ਹੈ। ਆਪਾਂ ਆਉਂਦੇ 2 ਦਿਨਾਂ ਦੇ ਵਿੱਚ ਇਸੇ ਪਹਿਲੂ ਤੇ ਵੱਡੀ ਖਬਰ ਕਰਾਂਗੇ ਕਿ ਇਹਨਾਂ ਦੇ ਅੰਦਰ ਜਿਹੜੀਆਂ ਕੋਠੀਆਂ ਨੇ ਨਾ, 5 ਕੋਠੀਆਂ, ਉਹਨਾਂ 'ਚ ਇੱਕ ਕੋਠੀ 'ਚੋਂ ਕਿਵੇਂ ਨਵਾਂ ਖੇਲ ਸ਼ੁਰੂ ਹੋਇਆ, ਮੈਂ 2 ਦਿਨਾਂ 'ਚ ਦੱਸੂਗਾ। ਮੈਂ ਉਹਦੇ ਪਰ ਲੱਗਿਆ ਹੋਇਆ। ਠੀਕ ਹੈ ਜੀ, ਠੀਕ ਹੈ। ਇੱਕ ਮੈਨੂੰ ਲੱਗਦਾ ਦਿੱਲੀ ਦੀ ਕੰਪਨੀ ਦਾ ਸ਼ਾਇਦ ਕਿਸੇ ਹੋਰ ਨੇ ਕੋਈ ਪਰਦਾਫਾਸ਼ ਕਰਨਾ ਨਾ ਹੋਵੇ, ਆਪਾਂ ਜ਼ਰੂਰ ਸ਼ਾਇਦ ਕਿਸੇ ਨਾ ਕਿਸੇ ਪ੍ਰੋਗਰਾਮ 'ਚ ਕਰਾਂਗੇ ਦਿੱਲੀ ਦੀ ਇਸ ਕੰਪਨੀ ਬਾਰੇ, ਕਿਉਂਕਿ ਜਿੰਨੇ ਸਮਾਗਮ ਹੁੰਦੇ ਨੇ ਸ਼ਰਮਾ ਜੀ, ਔਰ ਬੜੇ ਸ਼ਾਤਰਾਨਾ ਢੰਗ ਦੇ ਨਾਲ ਈਵੈਂਟ ਰਚਿਆ ਜਾਂਦਾ ਉਹਦਾ ਪੋਲੀਟੀਕਲ ਬੈਨੀਫਿਟ ਲੈਣ ਦੇ ਲਈ। ਹਾਂਜੀ, ਈਵੈਂਟ ਨੂੰ ਉਹ ਪੰਜਾਬ ਸਰਕਾਰ ਨੂੰ ਕਿਹਾ ਜਾਂਦਾ ਕਿ ਭਾਈ ਆਹ ਕਰੋ, ਉਹਨਾਂ ਨੂੰ ਤਾਂ ਇੱਕ ਹੁਕਮ ਆ ਜਾਂਦਾ ਉੱਤੋਂ, ਪਰ ਉਹਦੀ ਆੜ ਦੇ ਵਿੱਚ ਜਿਹੜਾ ਪੈਸਾ ਪੰਜਾਬ ਸਰਕਾਰ ਦੇ ਖਜ਼ਾਨੇ 'ਚੋਂ ਦਾ ਕੱਢਣਾ ਬਹੁਤ ਔਖਾ, ਉਸ ਜੇ ਆਪਾਂ ਡਾਇਰੈਕਟਲੀ ਕਹੀਏ, ਪਰ ਉਹ ਈਵੈਂਟ ਦੇ ਰਾਹੀਂ ਕੱਢ ਲਿਆ ਜਾਂਦਾ। ਮਤਲਬ ਇਹ ਖੋਰਾ ਲਾਇਆ ਕੰਪਨੀ ਨੂੰ ਜਾਂਦਾ ਤੇ ਕੰਪਨੀ ਫਿਰ ਨਗਦ ਮੋੜਦੀ ਹੈ, ਕਿਹਨੂੰ ਮੋੜਦੀ ਹੈ, ਨਹੀਂ ਮੋੜਦੀ ਹੈ, ਕੀ ਕਰਦੀ ਹੈ, ਇਹ ਵੱਡਾ ਸਵਾਲ ਖੜਾ। ਜੀ ਬਿਲਕੁਲ।